ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਅਤੇ ਪ੍ਰਵੀਨ ਸ਼ਰਮਾ ਜੀ, ਕੱਲ੍ਹ ਵੀ ਆਪਾਂ ਜਿਹੜੇ ਆਧਾਰ ਕਾਰਡ ਦੇ ਬਾਰੇ ਜਾਣਕਾਰੀ ਦੇ ਰਹੇ ਸੀ, ਜ਼ਰੂਰ ਇੱਕ ਵਾਰੀ ਦੱਸ ਦਿਓ ਸੁਪਰੀਮ ਕੋਰਟ ਨੇ ਕੋਈ ਜਿਹੜਾ ਨਵਾਂ ਫੈਸਲਾ ਆਧਾਰ ਕਾਰਡ ਨੂੰ ਲੈ ਕੇ ਜਿਹੜਾ ਸੁਣਾਇਆ ਹੈ। ਦੇਖੋ ਰਾਜ, ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਕੇਂਦਰ ਸਰਕਾਰ ਨੇ ਨਾ ਇੱਕ ਹੱਦ ਤੈਅ ਕੀਤੀ ਵੀ ਹੈ ਕਿ ਇੱਥੋਂ ਤੱਕ ਤੁਸੀਂ ਜਿਹੜੀਆਂ ਆਧਾਰ ਕਾਰਡ ਆ ਤੁਹਾਡਾ ਉਹਨੂੰ ਵੱਖ-ਵੱਖ ਸੇਵਾਵਾਂ ਦੇ ਨਾਲ ਜੋੜ ਦਿਓ। ਤਾਂ ਉਹ ਜਿਹੜੀ ਆਖਰੀ ਤਰੀਕ ਸੀਗੀ, ਜਿਹੜੀ 31 ਮਾਰਚ ਦੱਸੀ ਗਈ ਹੈ ਪਹਿਲਾਂ, ਤਾਂ ਉਹ ਹੁਣ ਵਧਾ ਦਿੱਤੀ ਗਈ ਆ। ਔਰ ਅਦਾਲਤ ਨੇ ਇਹ ਵੀ ਗੱਲ ਕਹੀ ਹੈ ਵੀ ਜਦੋਂ ਤੱਕ ਆਧਾਰ ਦੀ ਜਿਹੜੀ ਆਪਾਂ ਕਹਿ ਲਈਏ ਕਿ ਇਹ ਕੀ ਚੀਜ਼ ਆ ਜਾਂ ਕਿਵੇਂ ਜਿਹੜਾ ਸੰਵਿਧਾਨਕ ਬੈਂਚ ਦੇ ਵਿੱਚ ਫੈਸਲਾ ਅੜਿਆ ਪਿਆ ਆਧਾਰ ਬਾਰੇ ਵੀ ਲਾਗੂ ਕਰਨਾ ਵੀ ਚਾਹੀਦਾ ਹੈ ਜਾਂ ਨਹੀਂ ਲਾਗੂ ਕਰਨਾ ਚਾਹੀਦਾ ਜਾਂ ਕਿੱਥੇ ਕਿੱਥੇ ਹੋਣਾ ਚਾਹੀਦਾ, ਤੇ ਇਹ ਬੈਂਚ ਕਹਿੰਦਾ ਵੀ ਜਦੋਂ ਤੱਕ ਉਹਦੇ ਤੇ ਫੈਸਲਾ ਨਹੀਂ ਨਾ ਹੁੰਦਾ ਉਦੋਂ ਤੱਕ ਇਹ ਨਹੀਂਗਾ ਕਿ ਤੁਸੀਂ ਲਿੰਕਿੰਗ ਵੀ ਇੱਕ ਮੈਥਡ ਦਿਓ ਕਿ ਉਦੋਂ ਤੱਕ ਕਰਾ ਲਓ। ਜਦੋਂ ਤੱਕ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਲੋਕਾਂ ਨੂੰ ਲਿੰਕਿੰਗ ਜਦੋਂ ਵੀ ਬੰਦਾ ਕਰਾਉਂਦਾ ਵਾ ਉਹ ਕਰਵਾ ਸਕਦਾ ਵਾ। ਸੋ ਇਸ ਕਰਕੇ 31 ਮਾਰਚ ਤੋਂ ਪਹਿਲਾਂ ਹੁਣ ਸਰਕਾਰ ਕਹਿੰਦੀ ਸੀ ਕਿ ਸਾਰੀਆਂ ਤੁਸੀਂ ਜੇ ਸਰਕਾਰੀ ਸੇਵਾਵਾਂ ਲੈਣੀਆਂ, ਸਰਵਿਸ ਦਾ ਫਾਇਦਾ ਲੈਣਾ ਤਾਂ ਤੁਸੀਂ ਜੋੜ ਦਿਓ। ਪਰ ਹੁਣ ਦੱਸਦੇ ਆ ਵੀ ਸੁਪਰੀਮ ਕੋਰਟ ਨੇ ਜਿਹੜੀ ਇਹ ਡਾਇਰੈਕਸ਼ਨ ਦਿੱਤੀ ਆ ਉਹਦੇ ਨਾਲ ਆਮ ਜਨਤਾ ਨੂੰ ਰਾਹਤ ਮਿਲੂਗੀ। ਤੇ ਜੇ ਮੈਂ ਗੱਲ ਕਰਾਂ ਵੀ ਆਧਾਰ ਕਾਰਡ ਤੇ ਡਿਪੈਂਡ ਕੀ ਹੈਗਾ ਵਾ, ਬੈਂਕ ਖਾਤਾ, ਪੈਨ ਕਾਰਡ ਤੇ ਬੈਂਕ ਖਾਤੇ ਦੇ ਨਾਲ ਨਾਲ ਮੋਬਾਈਲ ਨੰਬਰ ਤੇ ਚਾਹੀਦਾ, ਮੋਬਾਈਲ ਨੰਬਰ ਨਾਲ ਅਟੈਚ ਹੋਣਾ ਚਾਹੀਦਾ, ਸ਼ੇਅਰ ਸਟਾਕ ਤੇ ਹੋਣਾ ਚਾਹੀਦਾ, ਕ੍ਰੈਡਿਟ ਕਾਰਡ, ਗੈਸ, ਬੀਮਾ, ਪਬਲਿਕ ਪ੍ਰਾਈਵੇਟ ਫੰਡ, ਨੈਸ਼ਨਲ ਸੇਵਿੰਗ ਸਰਟੀਫਿਕੇਟ, ਕਿਸਾਨ ਵਿਕਾਸ ਪੱਤਰ, ਮਿਊਚੁਅਲ ਫੰਡ, ਬਹੁਤ ਸਾਰੀਆਂ ਸਕੀਮਾਂ ਨੇ ਮਤਲਬ ਹੈ ਜਿਨ੍ਹਾਂ ਦੇ ਨਾਲ ਜਿਹੜੀ ਆਧਾਰ ਨੂੰ ਜੋੜਨ ਦੀ ਜਿਹੜੀ ਤਰੀਕ ਸੀਗੀ ਉਹ 31 ਮਾਰਚ ਦਿੱਤੀ ਗਈ ਸੀ। ਹੁਣ ਇਹਨੂੰ ਵਧਾ ਦਿੱਤਾ ਗਿਆ। ਖੈਰ ਇਹ ਰਾਹਤ ਕਹਿ ਸਕਦੇ ਹਾਂ, ਪਰ ਜਿਵੇਂ ਤੁਸੀਂ ਆਮ ਤੌਰ ਤੇ ਚਰਚਾ ਕਰਦੇ ਹੋ ਜਾਂ ਸਾਡੇ ਸਰੋਤੇ ਪੁੱਛ ਲੈਂਦੇ ਆ ਕਿ ਕੀ ਹੋਊਗਾ ਤੇ ਕਿਵੇਂ ਹੋਊਗਾ, ਤਾਂ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾਂ ਕਿ ਸਰਕਾਰ ਨੂੰ ਇਹ ਜਿਹੜੀ ਚੀਜ਼ ਆ ਇਹ ਇਸ ਤਰ੍ਹਾਂ ਨਹੀਂ ਰੱਖਣੀ ਚਾਹੀਦੀ ਕਿ ਇੱਕ ਹਊਆ ਬਣਾ ਕੇ। ਹਊਆ ਤਾਂ ਇੱਕ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ ਕਿ ਜੇ ਤਾਂ ਆਧਾਰ ਲਿੰਕ ਹੋ ਗਿਆ ਤਾਂ ਸਬਸਿਡੀਆਂ ਆ ਜਾਣਗੀਆਂ, ਆਹ ਹੋ ਜੂਗਾ, ਆਹ ਹੋ ਜੂਗਾ। ਦੇਖੋ ਜਿਹੜੀ ਸਹੂਲਤ ਹੁੰਦੀ ਹੈ ਨਾ ਨਾਗਰਿਕਾਂ ਨੂੰ ਕਿਸੇ ਵੀ ਸਰਕਾਰ ਵੱਲੋਂ, ਉਹਦੇ ਕੋਈ ਹੱਦ ਬੰਨਾ ਨਹੀਂ ਮੇਰੇ ਖਿਆਲ 'ਚ ਤੈਅ ਹੋਣਾ ਚਾਹੀਦਾ। ਮੰਨ ਲਓ ਅੱਜ ਤੁਸੀਂ US ਬੈਠੇ ਹੋ, ਤੁਸੀਂ ਇੱਥੋਂ ਦੇ ਨਾਗਰਿਕ ਹੋ, ਠੀਕ ਹੈ, ਤੁਸੀਂ ਇੱਥੇ ਇੰਡੀਆ ਨਹੀਂ ਆ ਸਕਦੇ, ਤੇ ਕੀ ਤੁਸੀਂ ਜੇ 31 ਮਾਰਚ ਦੇ ਦੇਣੇ ਹੱਦ ਬੰਨਾ ਤੈਅ ਕਰ ਦੇਣ ਤੇ ਕਿਵੇਂ ਬੰਦਾ ਕੋਈ US ਬੈਠਾ, ਕੋਈ ਕੈਨੇਡਾ ਬੈਠਾ, ਕੋਈ ਨਿਊਜ਼ੀਲੈਂਡ ਬੈਠਾ, ਉਹ ਕਿਵੇਂ ਆਊਗਾ ਇੱਥੇ? ਸੋ ਅਸੀਂ ਨਾਗਰਿਕ ਹਾਂ, ਸਾਨੂੰ ਫੈਸਿਲਿਟੀਜ਼ ਕਰਨਾ, ਸਾਨੂੰ ਫੈਸਿਲਿਟੇਟ ਕਰਨਾ ਸਰਕਾਰ ਦਾ ਫਰਜ਼ ਆ। ਠੀਕ ਹੈ, ਮੈਂ ਇੱਕ ਮੰਨ ਸਕਦਾ ਵਾਂ ਕਿ ਆਧਾਰ ਦਾ ਲਿੰਕਿੰਗ ਜ਼ਰੂਰੀ ਆ ਵੱਖ-ਵੱਖ ਚੀਜ਼ਾਂ ਦੇ ਨਾਲ, ਕਿਉਂਕਿ ਬਹੁਤ ਸਾਰੇ ਅੰਕੜੇ ਹੈ ਜੇ ਆਏ ਸੀ ਰਾਜ ਜੀ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀਗਾ ਕਿ ਜਿਹੜਾ ਰਾਸ਼ਨ ਸਰਕਾਰਾਂ ਵੰਡਦੀਆਂ ਨੇ ਜਾਂ ਹੋਰ ਸਹੂਲਤਾਂ ਦਿੰਦੀਆਂ ਨੇ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਹੱਕਦਾਰ ਲੋਕਾਂ ਨੂੰ ਨਹੀਂ ਮਿਲਦੀਆਂ, ਉਹਨਾਂ ਦੇ ਹੱਕ ਖਾਧੇ ਜਾਂਦੇ ਆ। ਸੋ ਟਰਾਂਸਪੇਰੈਂਸੀ ਲਈ ਤਾਂ ਇਹ ਚੀਜ਼ ਸਹੀ ਆ, ਪਰ ਇਸ ਤਰ੍ਹਾਂ ਸਰਕਾਰ ਜੇ ਕਵੇ ਕਿ ਬਈ ਇੰਨੀ ਤਰੀਕ ਤੱਕ ਕਰਵਾਓ ਤੁਸੀਂ, ਤਾਂ ਉਹ ਨਹੀਂ ਮੇਰਾ ਖਿਆਲ ਹੋਣਾ ਚਾਹੀਦਾ। ਜਾਂ ਫਿਰ ਜਿਹੜੇ ਲੋਕ ਆ ਹਰੇਕ ਪਿੰਡ ਦੇ ਵਿੱਚ ਜਾਂ ਹਰੇਕ ਜਿੱਥੇ ਵੀ ਕੋਈ ਕਸਬਾ ਜਾਂ ਜਿੱਥੇ ਵੀ ਕੋਈ ਸਾਡਾ ਬਾਹਰ ਬੈਠਾ ਹੈ, ਐਮਬੈਸੀਜ਼ ਦੇ ਵਿੱਚ ਕੋਈ ਇਹੋ ਜਿਹਾ ਲਿੰਕ ਦੇ ਦਿੱਤਾ ਜਾਵੇ ਜਿਹਦੇ ਨਾਲ ਤੁਸੀਂ ਐਨੀ ਟਾਈਮ ਫ੍ਰੀ ਟਾਈਮ ਤੁਸੀਂ ਉੱਥੇ ਵਿਜ਼ਿਟ ਕਰਕੇ ਤੇ ਤੁਸੀਂ ਆਪਦਾ ਆਧਾਰ ਜਿਹੜਾ ਵਾ ਬਣਵਾ ਸਕਦੇ ਹੋ। ਤੇ ਨਾਲ ਦੀ ਨਾਲ ਤੁਹਾਨੂੰ ਆਪਸ਼ਨਾਂ ਦਿੱਤੀਆਂ ਜਾਣ ਕਿ ਕਿਹੜੇ ਨਾਲ ਤੁਸੀਂ ਲਿੰਕ ਕਰਵਾਉਣਾ ਵਾ, ਤੇ ਬੰਦਾ ਔਨ ਦੀ ਸਪੋਟ ਉੱਥੇ ਲਿੰਕ ਵੀ ਕਰਵਾ ਸਕਦਾ ਵਾ। ਜੀ ਬਿਲਕੁਲ ਹੋਣਾ ਚਾਹੀਦਾ ਆ, ਪਰ ਕਿਤੇ ਨਾ ਕਿਤੇ ਜਾਣੇ ਜਾਂਦੇ ਆ ਇਹ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਖੱਜਲ ਕਰਨਾ, ਇਸ ਦੇ ਵਿੱਚ ਜ਼ਰੂਰ ਅਵਲ ਨੰਬਰ 'ਤੇ ਆਉਂਦੇ ਨੇ। ਚਲੋ ਹੋਪਫੁਲੀ ਸੁਪਰੀਮ ਕੋਰਟ ਦੇ ਜਿਹੜੇ ਇਸ ਫੈਸਲੇ ਨਾਲ, ਦੇਖੋ ਤਰੀਕ ਅਜੇ ਕੋਈ ਤੈਅ ਨਹੀਂ ਹੋਈ। ਆਪਣੇ ਸਰੋਤਿਆਂ ਨੂੰ ਮੈਂ ਇੱਕ ਵਾਰੀ ਫੇਰ ਜਿਹੜਾ ਦੱਸ ਦੇਣਾ ਚਾਹੁੰਦਾ, ਉਹਨਾਂ ਨੇ ਅਣਮਿੱਥੇ ਸਮੇਂ ਦੇ ਲਈ ਜਿਹੜੀ ਅੱਗੇ ਕੀਤੀ ਆ, ਅਗਲੀ ਜਿਹੜੀ ਜਿੱਦਾਂ ਤੁਸੀਂ ਦੱਸਿਆ ਵੀ ਸੰਵਿਧਾਨਿਕ ਬੈਂਚ ਤੋਂ ਜਦੋਂ ਜਿੰਨੀ ਦੇਰ ਤੱਕ ਇਸ ਦੇ ਉੱਤੇ ਪੂਰੀ ਕਾਰਵਾਈ ਨਹੀਂ ਹੋ ਜਾਂਦੀ ਜਾਂ ਜਿੰਨੀ ਦੇਰ ਤੱਕ ਉਹ ਖੁਦ ਕੋਈ ਅਗਲੀ ਤਰੀਕ ਜਿਹੜੀ ਨਹੀਂ ਦੱਸਦੇ, ਉਨੀ ਦੇਰ ਤੱਕ ਇਹ ਵਿੱਚ ਵਿਚਾਲੇ ਹੀ ਜਿਹੜਾ ਕੰਮ ਲਟਕਦਾ ਰਹੂਗਾ, ਇੱਦਾਂ ਹੀ ਫਸਿਆ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਰਹੂਗਾ।
ਤੇ ਪ੍ਰਵੀਨ ਜੀ, ਆਪਾਂ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰੀਏ ਵੀ ਘੱਟ ਗਿਣਤੀਆਂ ਨੂੰ ਭੀੜ ਵੱਲੋਂ ਮਾਰੇ ਜਾਣ ਦੀਆਂ ਘਟਨਾਵਾਂ ਦਾ ਆંકੜਾ ਨਹੀਂ ਰੱਖਦਾ NCRB, ਸਰਕਾਰ ਦਾ ਬਿਆਨ। ਦੇਖੋ, ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਆ, ਜਿਹੜਾ NCRB ਆਪਾਂ ਜਿਹਨੂੰ ਕਹਿ ਦਿੰਦੇ ਹਾਂ, ਹਨਾ, ਤੇ ਲੋਕ ਸਭਾ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਸੀਗਾ, ਹੰਸਰਾਜ ਅਹੀਰ ਨੇ ਉਹਦਾ ਜਵਾਬ ਦਿੱਤਾ, ਗ੍ਰਹਿ ਮੰਤਰੀ ਹੈ ਜਿਹੜੇ ਭਾਜਪਾ ਵੱਲੋਂ। ਉਹ ਕਹਿੰਦੇ ਕਿ ਜਿਹੜਾ NCRB ਆ ਨਾ, ਉਹ ਜਿਹੜੀ ਭੀੜ ਵੱਲੋਂ ਘੱਟ ਗਿਣਤੀਆਂ ਦੇ ਜਿਹੜੇ ਕਤਲ ਕੀਤੇ ਜਾਂਦੇ ਜਾਂ ਉਹਨਾਂ ਤੇ ਹਮਲਾ ਕੀਤਾ ਜਾਂਦਾ ਤਾਂ ਉਹਦੇ ਕੋਈ ਆંકੜੇ ਖਾਸ ਨਹੀਂ ਰੱਖਦਾ। ਸੋ ਲੋਕ ਸਭਾ ਦੇ ਵਿੱਚ ਜਿਹੜਾ ਇਹ ਸਵਾਲ ਪੁੱਛਿਆ ਗਿਆ ਸੀ, ਉਹਨੇ ਮੁਹੰਮਦ ਬਦਰੁਖਾ ਖਾਨ ਤੇ ਮੁਹੰਮਦ ਸਲੀਮ, ਤੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀਆਂ ਘੱਟ ਗਿਣਤੀਆਂ ਤੇ ਹਮਲੇ ਹੁੰਦੇ ਜਾਂ ਉਹਨਾਂ ਦਾ ਕਤਲੇਆਮ ਹੁੰਦਾ ਵਾ, ਤਾਂ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ। ਤਾਂ ਜਿਹੜੇ ਹੰਸਰਾਜ ਅਹੀਰ ਆ, ਉਹ ਕਹਿੰਦੇ ਕਿ ਸਾਨੂੰ ਇਹ ਜਿਹੜਾ NCRB ਆ, ਇਹ ਘੱਟ ਗਿਣਤੀਆਂ ਦੀ ਮੌਤ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜੇ ਆંકੜੇ ਆ ਉਹ ਨਹੀਂ ਰੱਖਦਾ। ਸੋ ਨਾਲ ਇਹ ਵੀ ਗੱਲ ਕਹੀ ਗਈ ਕਿ ਜੇਕਰ ਆਪਾਂ ਭਾਰਤ ਦੇ ਸੰਵਿਧਾਨ ਦੀ ਗੱਲ ਕਰੀਏ, 7ਵੀਂ ਜਿਹੜੀ ਲਿਸਟ ਆ ਸਾਡੇ, ਜਿਹੜਾ 7ਵਾਂ ਜਿਹੜਾ ਕਾਲਮ ਆ, ਉਹਦੇ ਤਹਿਤ ਪੁਲਿਸ ਤੇ ਜਿਹੜੀ ਵਿਵਸਥਾ ਵਾ ਉਹਦਾ ਜ਼ਿਕਰ ਜ਼ਰੂਰ ਹੈ, ਤੇ ਨਾਲ ਜਾਨ ਮਾਲ ਦੀ ਜ਼ਿੰਮੇਵਾਰੀ ਜਿਹੜੀ ਉਹ ਸਟੇਟ ਤੇ ਰੱਖੀ ਗਈ ਹੈ। ਪਰ ਦੁੱਖ ਦੀ ਗੱਲ ਆ, ਜਾਂ ਕਹਿ ਲਓ ਕਿ ਹੈਰਾਨੀ ਦੀ ਗੱਲ ਇਹ ਆ ਕਿ ਇਸ ਤਰ੍ਹਾਂ ਦੇ ਜਿਹੜੇ ਆਪਾਂ ਕਹਿ ਲਈਏ ਕਿ ਰਿਕਾਰਡ ਆ ਵਾਧੇ ਆ ਜਾਂ ਇਸ ਤਰ੍ਹਾਂ ਦਾ ਜਰਾਇਮ ਆ, ਉਹਦੇ ਆંકੜੇ ਸਰਕਾਰ ਕਿਉਂ ਨਹੀਂ ਰੱਖ ਸਕਦੀ, ਇਹਦੇ ਬਾਰੇ ਪੁੱਛਿਆ ਗਿਆ ਸੀ ਬਕਾਇਦਾ ਤੌਰ ਤੇ। ਔਰ ਜੇ ਮੈਂ ਤੁਹਾਨੂੰ ਘੱਟ ਗਿਣਤੀਆਂ ਤੇ ਜੇ ਆਪਾਂ ਹਮਲਿਆਂ ਦੀ ਗੱਲ ਕਰੀਏ ਨਾ ਕਿ ਕਿੰਨੇ ਹੋ ਗਏ ਰਾਜ ਜੀ, ਤਾਂ 2015 ਦੇ ਵਿੱਚ ਇੱਕ UP ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ। ਇੱਕ ਮੁਹੰਮਦ ਅਖਲਾਕ ਸੀਗਾ ਮੁੰਡਾ, ਤੇ ਉਹਦੇ ਬੀਫ ਸ਼ੱਕ, ਉਹਦੇ ਕੋਲੇ ਕੀ ਬੀਫ ਹੈਗਾ, ਉਹ ਖਾਂਦਾ ਵਾ, ਜਾਂ ਸ਼ੱਕ ਦੇ ਵਿੱਚ ਹੀ ਇਹਦਾ ਬੰਦੇ ਦਾ ਕਤਲ ਕਰ ਦਿੱਤਾ ਗਿਆ ਸੀਗਾ। ਔਰ ਫਿਰ ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਘਟਨਾ ਵਾਪਰੀ, ਤੁਹਾਨੂੰ ਯਾਦ ਹੋਣਾ, ਰੇਲ ਦੇ ਵਿੱਚ ਇੱਕ ਮੁੰਡਾ ਜਾ ਰਿਹਾ ਸੀ, ਟਰੈਵਲ ਕਰ ਰਿਹਾ ਸੀ, ਹਨਾ। ਫਿਰ ਇੱਕ ਮਵੇਸ਼ੀਆਂ ਦੀ, ਦੁਧਾਰੂ ਪਸ਼ੂਆਂ ਦਾ ਲੈਣ ਦੇਣ ਕਰਦਾ ਸੀ, ਉਹਦੇ ਤੇ ਹਮਲਾ ਕਰਕੇ ਤੇ ਉਹ ਗਊ ਰੱਖਿਆ ਨੇ ਉਹਦਾ ਕਤਲ ਕਰ ਦਿੱਤਾ ਸੀਗਾ। ਸੋ ਇਸ ਕਰਕੇ ਪੁੱਛਿਆ ਸੀਗਾ ਮੁਹੰਮਦ ਹੋਰਾਂ ਨੇ ਕਿ ਬਈ ਹੁਣ ਤੱਕ ਦੱਸੋ ਤੁਸੀਂ ਕਿੰਨੇ ਬੰਦੇ ਇਸ ਤਰ੍ਹਾਂ ਮਾਰੇ ਗਏ ਜਿਹੜੇ ਏਦਾਂ ਹੀ ਭੀੜ ਨੇ ਹਮਲਾ ਕਰਤਾ, ਔਰ ਉਹ ਬੰਦਿਆਂ ਦੀ ਜਿਹੜੇ ਗਿਣਤੀ ਸੀਗੀ ਜਾਂ ਉਹ ਬੰਦੇ ਤਾਲੁਕਾਤ ਰੱਖਦੇ ਸੀ ਉਹ ਘੱਟ ਗਿਣਤੀਆਂ ਨਾਲ ਸੀਗੇ। ਤਾਂ ਮੇਰੇ ਖਿਆਲ ਦੇ ਨਾਲ ਮੋਦੀ ਸਾਹਿਬ ਆ ਜਿਹੜੇ ਉਹ ਚਿੰਤਾ ਜਤਾ ਦਿੰਦੇ ਆ, ਉਹ ਕਹਿ ਦਿੰਦੇ ਕਿ ਜੀ ਇਹ ਚਿੰਤਾ ਦਾ ਵਿਸ਼ਾ ਹੈ, ਔਰ ਕਈ ਵਾਰੀ ਕਹਿ ਦਿੰਦੇ ਕਿ ਗਊ ਰੱਖਿਆ ਦੇ ਨਾਮ ਤੇ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ। ਪਰ ਮੋਦੀ ਸਾਹਿਬ, ਇਹ ਚਲੋ ਤੁਹਾਡੀਆਂ ਗੱਲਾਂ ਜਾਇਜ਼ ਵੀ ਨੇ, ਤੁਹਾਡੇ ਜਿਹੜੇ ਗੋਦੀ ਮੀਡੀਆ ਵਰਗੇ ਚੈਨਲ ਆ ਉਹ ਕਹਿ ਦਿੰਦੇ ਕਿ ਪ੍ਰਧਾਨ ਮੰਤਰੀ ਨੇ ਚਿੰਤਾ ਜਤਾਈ ਹੈ, ਹਾਲਾਂਕਿ ਚਿੰਤਾ ਜਤਾਉਣ ਨਾਲ ਹੁੰਦਾ ਕੁਛ ਨਹੀਂ। ਪਰ ਮਸਲਾ ਰਾਜ ਜੀ ਇਹ ਹੈ ਕਿ ਜਿਹੜੇ ਹਮਲੇ ਹੁੰਦੇ ਆ ਉਹਨਾਂ ਨੂੰ ਤਾਂ ਰੋਕਣ ਦੇ ਵਿੱਚ ਸਰਕਾਰ ਸਮਰੱਥੀ ਹੈਗੀ ਹੈ, ਉਹਦੇ ਚ ਤਾਂ ਕੋਈ ਦੋ ਰਾਏ ਨਹੀਂ। ਪਰ ਸਰਕਾਰ ਆંકੜੇ ਕਿਉਂ ਨਹੀਂ ਰੱਖਦੀ? ਕਿਉਂਕਿ ਸਰਕਾਰ ਨੂੰ ਇਸ ਗੱਲ ਦਾ ਮੇਰੇ ਖਿਆਲ ਦੇ ਨਾਲ ਇਸ ਗੱਲ ਦਾ ਡਰ ਹੈ, ਪੈ ਹੈ, ਦਹਿਸ਼ਤ ਹੈ ਸਰਕਾਰ ਦੇ ਵਿੱਚ ਕਿ ਜੇ ਇਹ ਆંકੜੇ ਬਾਹਰ ਆ ਗਏ ਤਾਂ ਸਾਡੇ ਜਿਹੜੇ ਵਿਰੁੱਧ ਲੋਕ ਖੜੇ ਹੋ ਜਾਣਗੇ। ਸੋ ਮੇਰੇ ਖਿਆਲ ਨਾਲ ਸਬਕਾ ਸਾਥ ਸਬਕਾ ਵਿਕਾਸ ਦਾ ਨਾਰਾ ਆਪਦੀ ਜਗ੍ਹਾ ਜਾਇਜ਼ ਆ, ਉਹ ਆਪਦਾ ਚੋਣ ਪ੍ਰਚਾਰ ਕਰਨ ਦੇ ਲਈ, ਪਾਰਟੀ ਪ੍ਰਚਾਰ ਕਰਨ ਦੇ ਲਈ ਜਾਇਜ਼ ਮੰਨਿਆ ਜਾ ਸਕਦਾ ਹੈ। ਪਰ ਜੇ ਕੋਈ ਬੰਦੇ ਨੂੰ ਤੁਸੀਂ ਕੋਈ ਜਾਣਕਾਰੀ ਨਹੀਂ ਦੇ ਸਕਦੇ, ਤੁਸੀਂ ਘਟਨਾਵਾਂ ਨਹੀਂ ਰੋਕ ਸਕਦੇ, ਆંકੜੇ ਨਹੀਂ ਦੇ ਸਕਦੇ, ਤਾਂ ਇਹ ਬਹੁਤ ਸ਼ਰਮ ਦੀ ਗੱਲ ਹੈ ਮੇਰੇ ਹਿਸਾਬ ਨਾਲ। ਜੀ ਤੇ ਕਿਤੇ ਇਹ ਵੀ ਪਿੱਛੇ ਜਿਹੜਾ ਆਈਡੀਆ ਨਾਲ ਚੱਲਦਾ ਹੋਵੇ ਵੀ ਜੇ ਇਹਨੂੰ ਆંકੜਿਆਂ ਦੇ ਵਿੱਚ ਪੇਸ਼ ਕੀਤਾ ਤਾਂ ਇਸ ਨੂੰ ਜਿਹੜਾ ਫਿਰ ਕ੍ਰਾਈਮ ਮੰਨਿਆ ਜਾਊਗਾ, ਸ਼ਾਇਦ ਉਸ ਤੋਂ ਇਹ ਟਾਲਾ ਵੱਟਣ ਦਾ ਵੀ ਇੱਕ ਤਰੀਕਾ ਹੋਵੇ। ਬਿਲਕੁਲ ਜੇ ਇਹ ਜਦੋਂ ਕ੍ਰਾਈਮ ਮੰਨਿਆ ਗਿਆ ਫਿਰ ਸਰਕਾਰ ਦੇ ਮੂੰਹ ਤੇ ਇੱਕ ਚਪੇੜ ਵਾਂਗ ਹੋਊਗਾ ਇਹ ਕਿ ਸਰਕਾਰ ਦੇ ਮੈਂ ਕਹਾਂ ਬੁੱਕਲ ਦੇ ਵਿੱਚ ਇਹ ਸਭ ਵਾਪਰਿਆ ਵਾ, ਹਨਾ। ਸੋ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੇ ਨਕੇਲ ਪਾਉਣੀ ਤਾਂ ਬਹੁਤ ਜ਼ਰੂਰੀ ਹੈ ਰਾਜ ਜੀ, ਪਰ ਨਾਲ ਆંકੜੇ ਵੀ ਜੇ ਸ਼ੇਅਰ ਕੀਤੇ ਜਾਣ ਤਾਂ ਸਾਨੂੰ ਪਤਾ ਲੱਗੇ ਕਿ ਸਾਡੇ ਹੁਕਮਰਾਨ ਜਿਹੜੇ ਆ ਉਹ ਕੀ ਕਰ ਰਹੇ ਆ। ਜੀ ਅਗਲੀ ਗੱਲ ਕਰੀਏ, ਹਥਿਆਰਾਂ ਦੇ ਮਾਮਲੇ ਵਿੱਚ ਭਾਰਤ ਨੇ ਕਹਿੰਦੇ ਪੂਰੀ ਦੁਨੀਆ ਨੂੰ ਪਛਾੜਿਆ। ਦੇਖੋ ਜੀ, ਇੱਕ ਨਾ ਰਾਜ ਜੀ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਹੈ, ਤੇ ਉਹਦੇ ਵੱਲੋਂ ਇੱਕ ਰਿਪੋਰਟ ਆਈ ਹੈ। ਉਹ ਕਹਿੰਦੇ ਕਿ 2013 ਤੋਂ ਲੈ ਕੇ 2017 ਤੱਕ ਪੂਰੀ ਦੁਨੀਆ ਦੇ ਵਿੱਚ ਜਿੰਨੇ ਬਰਾਮਦ ਕੀਤੇ ਗਏ ਹਥਿਆਰ ਤੇ ਉਹਨਾਂ ਦੇ ਵਿੱਚ 12% ਭਾਰਤ ਨੇ ਖਰੀਦੇ ਆ, ਪੂਰੀ ਦੁਨੀਆ ਦੇ ਵਿੱਚ। ਠੀਕ ਆ, ਭਾਰਤ ਤੋਂ ਬਾਅਦ ਸਾਊਦੀ ਅਰਬ ਦਾ ਨਾਮ ਆਉਂਦਾ ਵਾ, ਮਿਸਰ ਦਾ ਨਾਮ ਆਉਂਦਾ ਹੈ, UAE ਦਾ ਨਾਮ ਆਉਂਦਾ, ਚੀਨ ਦਾ ਨਾਮ ਆਉਂਦਾ, ਆਸਟ੍ਰੇਲੀਆ ਦਾ ਨਾਮ ਆਉਂਦਾ, ਅਲਜੀਰੀਆ ਦਾ ਨਾਮ ਆਉਂਦਾ, ਇਰਾਕ ਦਾ ਨਾਮ ਆਉਂਦਾ, ਪਾਕਿਸਤਾਨ ਦਾ ਨਾਮ ਆਉਂਦਾ, ਇੰਡੋਨੇਸ਼ੀਆ ਦਾ ਨੰਬਰ ਆਉਂਦਾ। ਸੋ ਇਹ ਜਿੰਨੇ ਭਾਰਤ ਨੇ 2013 ਤੋਂ ਲੈ ਕੇ 17 ਤੱਕ ਜਿਹੜੇ ਹਥਿਆਰ ਖਰੀਦੇ ਆ, ਸਭ ਤੋਂ ਜ਼ਿਆਦਾ ਹਥਿਆਰ ਰੂਸ ਤੋਂ ਖਰੀਦੇ ਆ, ਤੇ ਇਹ ਟੋਟਲ ਦਾ 62% ਇਕੱਲੇ ਅਸੀਂ ਰੂਸ ਤੋਂ ਖਰੀਦੇ ਆ। ਅਮਰੀਕਾ ਤੋਂ ਅਸੀਂ 15% ਖਰੀਦੇ ਆ, ਤੇ ਇਜ਼ਰਾਈਲ ਤੋਂ 11% ਹਥਿਆਰ ਖਰੀਦੇ ਆ। ਹੁਣ ਤੱਕ 4 ਸਾਲਾਂ ਦੇ ਵਿੱਚ ਅਸੀਂ 97,000 ਕਰੋੜ ਤੋਂ ਜ਼ਿਆਦਾ ਦੇ ਹਥਿਆਰ ਖਰੀਦੇ ਆ।
ਤੇ ਇਹ 2008 ਤੇ 12 ਦੇ ਮੁਕਾਬਲੇ 557% ਜ਼ਿਆਦਾ ਦੱਸੇ ਗਏ ਆ। ਤੇ ਜਿਹੜਾ ਚੀਨ ਆ ਉਹ ਦੁਨੀਆ ਦਾ 5ਵਾਂ ਇਹ ਜਿਹਾ ਮੁਲਕ ਆ ਜਿਹੜਾ ਸਭ ਤੋਂ ਵੱਧ ਹਥਿਆਰ ਵੇਚਦਾ ਵਾ। ਤੇ ਪਹਿਲੇ ਨੰਬਰ ਤੇ ਤੁਹਾਨੂੰ ਪਤਾ ਹੀ ਹੈ ਕਿਹੜਾ ਮੁਲਕ ਆ ਜਿਹੜਾ ਸਰਪੰਚ ਆ ਸਾਰੇ ਦੁਨੀਆ ਦਾ, ਹਨਾ, ਤੇ ਅਮਰੀਕਾ। ਉਸ ਤੋਂ ਬਾਅਦ ਰੂਸ ਦਾ ਨੰਬਰ ਆਉਂਦਾ, ਫਰਾਂਸ ਦਾ ਨੰਬਰ ਆਉਂਦਾ, ਜਰਮਨੀ ਦਾ ਨੰਬਰ ਆਉਂਦਾ, ਫਿਰ ਚਾਈਨਾ ਦਾ ਨੰਬਰ ਆਉਂਦਾ। ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਵਰਲਡ ਪਾਵਰ ਆ, ਅਸੀਂ ਫਲਾਨੀ ਪਾਵਰ ਆ। ਇੱਕ ਪਾਸੇ ਚਾਈਨਾ ਵਾ ਜਿਹੜਾ ਦੁਨੀਆ ਦੇ ਸਭ ਤੋਂ 5ਵਾਂ ਮੁਲਕ ਆ ਜਿਹੜਾ ਬਹੁਤ ਹਥਿਆਰ ਵੇਚਦਾ ਵਾ। ਵੇਚਣ ਦਾ ਮਤਲਬ ਕਿ ਉਹਨਾਂ ਤੋਂ ਕਮਾਈ ਕਰਦਾ ਵਾ। ਦੂਜੇ ਪਾਸੇ ਸਾਡੇ ਵਰਗੇ ਮੁਲਕ ਆ ਜਿਹੜੇ 97,000 ਕਰੋੜ ਰੁਪਈਆ ਹਥਿਆਰਾਂ ਦੀ ਖਰੀਦੋ ਫਰੋਖਤ ਹੀ ਲਾ ਰਹੇ ਆ। ਔਰ ਇਕੱਲਾ ਖਰੀਦੋ ਫਰੋਖਤ ਹੀ ਨਹੀਂ, ਇੱਥੇ ਤੁਹਾਨੂੰ ਪਤਾ ਵਾ ਰਾਫੇਲ ਵਰਗੇ ਜਿਹੜੇ ਸੌਦੇ ਆ ਉਹਨਾਂ ਦੇ ਵਿੱਚ ਹੇਰਾ ਫੇਰੀਆਂ ਵੀ ਹੋਈ ਜਾਂਦੀਆਂ। ਉਹਨਾਂ ਦੇ ਜਿਹੜੇ ਮਸਲੇ ਆ ਉਹ ਅੜੇ ਵੀ ਪਏ ਆ। ਸੋ ਮੇਰੇ ਖਿਆਲ ਦੇ ਨਾਲ ਠੀਕ ਆ, ਹਰੇਕ ਮੁਲਕ ਦੀ ਆਪਣੀ ਕੂਟਨੀਤੀ ਰਣਨੀਤੀਆਂ ਹੁੰਦੀਆਂ ਨੇ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਅਸੀਂ ਤਾਂ ਕਹਿੰਦੇ ਸੀਗੇ ਕਿ ਮੇਕ ਇਨ ਇੰਡੀਆ ਦਾ ਨਾਅਰਾ ਬੁਲੰਦ ਕਰਦੇ ਸੀਗੇ ਤੇ ਬੁਲਟ ਟ੍ਰੇਨਾਂ ਅਸੀਂ ਚਲਾਉਣੇ ਜਾਪਾਨ ਦੇ ਆਸਰੇ ਨਾਲ। ਸੋ ਇਹ ਪਤਾ ਨਹੀਂ ਦੋਗਲੀ ਜੀ ਗੱਲ ਆ। ਇੱਕ ਪਾਸੇ ਮੋਦੀ ਸਾਹਿਬ ਕਹਿੰਦੇ ਕਿ ਜੀ ਅਸੀਂ ਮਤਲਬ ਸਾਰਾ ਕੁਝ ਭਾਰਤ ਦੇ ਵਿੱਚ ਬਣਾਇਆ ਕਰਾਂਗੇ, ਮੇਕ ਇਨ ਇੰਡੀਆ ਹੋਊਗਾ। ਦੂਜੇ ਪਾਸੇ ਹਥਿਆਰ ਖਰੀਦੇ ਜਾ ਰਹੇ ਆ। ਔਰ 2013 ਤੋਂ ਲੈ ਕੇ 2014 ਦੇ ਵਿੱਚ ਮੋਦੀ ਸਾਹਿਬ ਆਏ ਆ, 2013 ਤੋਂ ਲੈ ਕੇ 17 ਤੱਕ, ਯਾਨੀ ਕਿ ਮੋਦੀ ਸਾਹਿਬ ਦੇ ਕਾਰਜਕਾਲ ਦੇ 3 ਸਾਲਾਂ ਤੱਕ ਬਹੁਤ ਵੱਡੇ ਪੱਧਰ ਤੇ ਖਰੀਦੋ ਫਰੋਖਤ ਕੀਤੀ ਗਈ ਆ। ਸੋ 97,000 ਕਰੋੜ ਰੁਪਈਆ ਜੇ ਸਾਡੇ ਮੁਲਕ ਦੇ ਵਿੱਚ ਸਿੱਖਿਆ, ਸਿਹਤ ਤੇ ਖਰਚਾ ਹੁੰਦਾ, ਜਨਤਕ ਟਰਾਂਸਪੋਰਟ ਤੇ ਖਰਚਾ ਹੁੰਦਾ, ਬੈਂਕਿੰਗ ਦੇ ਵਿੱਚ ਖਰਚਾ ਹੁੰਦਾ, ਤਾਂ ਸ਼ਾਇਦ ਅੱਜ ਨੂੰ ਲੋਕਾਂ ਦਾ ਜੀਵਨ ਪੱਧਰ ਜਿਹੜਾ ਹੋਰ ਹਿਸਾਬ ਦਾ ਹੋਣਾ ਸੀਗਾ। ਜੀ 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 ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਬੁੱਤ ਤੋੜਨੇ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਨਹੀਂ, ਰਾਜਨਾਥ ਸਿੰਘ ਦਾ ਬਿਆਨ, ਪਰ ਕੰਮ ਤਾਂ ਉਹੀ ਹੋ ਰਿਹਾ। ਬਿਲਕੁਲ, ਪਰ ਇਹ ਉਹੀ ਆ ਨਾ ਗੱਲ, ਰਾਜਨਾਥ ਸਿੰਘ ਜੀ ਜਿਹੜੇ ਬਿਆਨ ਦੇ ਰਹੇ ਆ ਇਹ ਬਿਆਨ ਉਹਦੇ ਵਾਂਗ ਹੀ ਜਿਵੇਂ ਪ੍ਰਧਾਨ ਮੰਤਰੀ ਗਊ ਹੱਤਿਆ ਤੇ ਜਾਂ ਗੁੰਡਾਗਰਦੀ ਤੇ ਚਿੰਤਾ ਜਤਾਉਂਦੇ ਆ, ਬਿਲਕੁਲ ਉਸੇ ਤਰ੍ਹਾਂ ਵਾ। ਤੁਹਾਨੂੰ ਯਾਦ ਹੋਣਾ ਵਾ ਜਦੋਂ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਆਪਦੇ ਪੈਰ ਪਸਾਰਿਆ ਸੀਗਾ ਤੇ ਉੱਥੇ ਵੀ ਬਹੁਤ ਇਸ ਤਰ੍ਹਾਂ ਨਾਲ ਬੁੱਤ ਤੋੜੇ ਗਏ ਸੀਗੇ। ਫਿਰ ਤੁਹਾਨੂੰ ਯਾਦ ਹੋਣਾ ਸਦਾਮ ਹੁਸੈਨ ਜਦੋਂ ਇਰਾਕ ਦੇ ਵਿੱਚ ਉੱਥੇ US ਦੀਆਂ ਫੌਜਾਂ ਗਈਆਂ ਸੀਗੀਆਂ, ਉਹਨਾਂ ਦੇ ਬੁੱਤਾਂ ਦੀ ਤੋੜ ਫੋੜ ਬਹੁਤ ਹੋਈ ਸੀਗੀ। ਔਰ ਕਮਾਲ ਦੀ ਗੱਲ ਹੈ ਕਿ ਤਾਲਿਬਾਨ ਨੂੰ ਤਾਂ ਅਸੀਂ ਕਹਿੰਦੇ ਕਿ ਕੱਟੜਪੰਥੀ ਆ, ਮਤਲਬ ਇਹ ਦਹਿਸ਼ਤੀ ਲੋਕ ਨੇ, ਪਰ ਇੱਥੇ ਤਾਂ ਸਾਡੇ ਤਾਂ ਲੋਕਤੰਤਰ ਆ ਨਾ, ਇੱਥੇ ਤਾਂ ਮਤਲਬ ਲੋਕਾਂ ਦਾ ਰਾਜ ਆ, ਹਨਾ। ਇੱਥੇ ਵੀ ਬੁੱਤ ਤੋੜੇ ਜਾ ਰਹੇ ਆ। ਲੈਨਿਨ ਦਾ ਬੁੱਤ ਤੁਹਾਡੇ ਸਾਹਮਣੇ ਆ, ਮਤਲਬ ਉੱਥੇ ਤ੍ਰਿਪੁਰਾ ਦੇ ਵਿੱਚ ਤੋੜਿਆ ਗਿਆ। ਸੋ ਇੱਕ ਕੰਟਰੋਲਰ ਰਾਜ ਦੇ ਵਿੱਚ ਜੇ ਬੁੱਤ ਤੋੜੇ ਜਾ ਰਿਹਾ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੀ ਤੋੜਨ ਵਾਲੇ ਲੋਕ ਉਹਨਾਂ ਦੀ ਮਾਨਸਿਕਤਾ ਜਾਂ ਤਾਂ ਹੋਰ ਤਰ੍ਹਾਂ ਦੀ ਜਾਂ ਫਿਰ ਉਹਨਾਂ ਨੂੰ ਸ਼ੈ ਆ ਕੋਈ। ਸੋ ਮੇਰੇ ਖਿਆਲ ਦੇ ਨਾਲ ਰਾਜਨਾਥ ਸਿੰਘ ਹੋਰੇ ਕਹਿ ਰਹੇ ਆ ਕਿ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਨਹੀਂ, ਮੰਦਭਾਗੀਆਂ ਘਟਨਾਵਾਂ ਨੇ, ਇਹਨਾਂ ਨੂੰ ਕਾਰਵਾਈ ਦੇ ਹੁਕਮ ਦਿੱਤੇ ਆ ਸੂਬਾ ਸਰਕਾਰਾਂ, ਇਹਨਾਂ ਤੇ ਕੰਟਰੋਲ ਤਾਂ ਕਰਨ। ਪਰ ਲੈਨਿਨ ਦੇ ਬੁੱਤ ਤੋਂ ਬਾਅਦ ਜਿਹੜਾ ਵਾ ਇੱਕ ਭਾਜਪਾ ਦੇ ਨਾਲ ਰਿਲੇਟਡ ਸੀਗਾ ਬੰਦਾ, ਉਹਦਾ ਬੁੱਤ ਜਦੋਂ ਤੋੜਿਆ ਗਿਆ ਉਦੋਂ ਫਿਰ ਪਤਾ ਲੱਗਿਆ ਕਿ ਇਹ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਨਹੀਂ। ਉਹਨਾਂ ਚਿਰ ਬਲਡੋਜ਼ਰ ਚੱਲਦੇ ਰਹੇ ਸੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਉੱਤਰਾਖੰਡ ਦੇ ਵਿੱਚ ਇੱਕ ਬੱਸ ਖੱਡ 'ਚ ਡਿੱਗੀ, 13 ਜਣਿਆਂ ਦੀ ਮੌਤ। ਹਾਂਜੀ, ਇਹ ਅਲਮੋੜਾ ਜ਼ਿਲ੍ਹਾ ਪੈਂਦਾ ਉੱਤਰਾਖੰਡ ਦੇ ਵਿੱਚ, ਤੇ ਉੱਥੇ ਬੱਸ ਦੇ ਇੱਕ ਖੱਡ ਦੇ ਵਿੱਚ ਡਿੱਗਣ ਕਾਰਨ 13 ਜਣਿਆਂ ਦੀ ਮੌਤ ਹੋ ਗਈ ਆ। 1 ਦਰਜਨ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਆ। ਔਰ ਇਹ ਕੋਈ ਜਿਹੜਾ ਇਲਾਕਾ ਪੈਂਦਾ ਵਾ, ਪੋਤਮ ਇਲਾਕਾ ਪੈਂਦਾ ਜ਼ਿਲ੍ਹਾ ਸਦਰ ਮੁਕਾਮ ਤੋਂ 120 ਕਿਲੋਮੀਟਰ ਦੂਰ ਆ, ਜਾਣੀ ਕਿ ਬਹੁਤ ਜ਼ਿਆਦਾ ਅੱਗੇ ਜਾ ਕੇ ਆ। ਸੋ ਉੱਥੇ ਇਹ ਘਟਨਾ ਵਾਪਰੀ ਹੈ। ਬੱਸ ਦਾ ਡਰਾਈਵਰ ਵੀ ਦੱਸਦੇ ਇਸ ਘਟਨਾ ਦੇ ਵਿੱਚ ਵਾਪਰੀ ਘਟਨਾ ਵਾ ਇਹਦੇ 'ਚ ਮਾਰਿਆ ਗਿਆ ਵਾ। ਸੋ ਜਿਹੜੇ ਹਾਦਸੇ ਵਾਪਰ ਜਾਂਦੇ ਰਾਜੀ, ਉਹਨਾਂ ਤੇ ਅਸੀਂ ਕੰਟਰੋਲ ਤਾਂ ਨਹੀਂ ਕਰ ਸਕਦੇ, ਪਰ ਹਿਲੀ ਏਰੀਆਜ਼ ਦੇ ਵਿੱਚ ਜੇ ਸਰਕਾਰ ਚਾਹਵੇ ਤਾਂ ਸੜਕਾਂ ਚੌੜੀਆਂ ਕਰਕੇ ਜਾਂ ਇੰਡੀਕੇਟਰ ਕਰਕੇ ਇਹਨਾਂ ਹਾਦਸਿਆਂ ਤੇ ਰੋਕ ਲਾਈ ਜਾ ਸਕਦੀ ਹੈ, ਜਾਂ ਪਾਸੇ ਰੇਲਿੰਗ ਕਰਕੇ। ਕਿਉਂਕਿ ਇਕੱਲਾ ਸਾਡਾ ਮੁਲਕ ਤਾਂ ਹਿਲੀ ਏਰੀਆ ਦੇ ਵਿੱਚ ਹੈ ਨਹੀਂ ਗਾ, ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਆ ਜਿੱਥੇ ਬਹੁਤ ਉੱਚੀਆਂ ਉੱਚੀਆਂ ਸੜਕਾਂ ਬਣੀਆਂ ਹੋਈਆਂ ਨੇ। ਉੱਥੇ ਹਾਦਸਿਆਂ ਦੀ ਤਾਦਾਦ ਕਿਉਂ ਘੱਟ ਆ? ਕਿਉਂਕਿ ਸਾਡੇ ਪ੍ਰਬੰਧ ਹੈ ਨਹੀਂ ਗਾ, ਉੱਥੇ ਪ੍ਰਬੰਧ ਕੀਤਾ ਹੋਇਆ ਅਗਲਿਆਂ ਨੇ। ਸੋ ਮੇਰੇ ਖਿਆਲ ਦੇ ਨਾਲ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਕੇ ਸਰਕਾਰਾਂ ਇਸ ਪਾਸੇ ਧਿਆਨ ਦੇਣ, ਔਰ ਖਾਸ ਕਰਕੇ ਜਿਹੜੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਅਜਾਈ ਜਾਨਾਂ, ਬੇਕਸੂਰ ਜਾਨਾਂ ਚਲੀਆਂ ਜਾਂਦੀਆਂ, ਇਹਨਾਂ ਤੇ ਲਗਾਮ ਲੱਗਣੀ ਚਾਹੀਦੀ ਹੈ, ਰੋਕ ਲੱਗਣੀ ਚਾਹੀਦੀ ਹੈ। ਜੀ ਜੀ। ਅਗਲੀ ਪ੍ਰਵੀਨ ਜੀ ਗੱਲ ਕਰਦੇ ਹਾਂ, ਅਬੇ ਚੌਟਾਲਾ ਸਮੇਤ ਇਨੈਲੋ ਦੇ ਜਿਹੜੇ ਵਿਧਾਇਕ ਆ ਸੈਸ਼ਨ ਚੋਂ ਮੁਅੱਤਲ ਕਰਤੇ। ਦੇਖੋ, ਹਰਿਆਣਾ ਵਿਧਾਨ ਸਭਾ ਦਾ ਨਾ 22 ਸੈਸ਼ਨ ਚੱਲ ਰਿਹਾ ਹੈ, ਔਰ ਹਰਿਆਣਾ ਜਿਹੜਾ ਕਰਮਚਾਰੀ ਚੋਣ ਕਮਿਸ਼ਨ ਹੈ, ਜਿਹਨੂੰ ਅਸੀਂ HSSC ਕਹਿ ਦਿੰਦੇ ਹਾਂ, ਉਹਦੇ ਚੇਅਰਮੈਨ ਭਾਰਤ ਭੂਸ਼ਣ ਦੇ ਮੁੱਦੇ ਦੇ ਉੱਤੇ ਬਹਿਸ ਚੱਲੀ ਸੀਗੀ, ਹੰਗਾਮਾ ਹੋਇਆ ਸੀਗਾ। ਤੇ ਉਸ ਤੋਂ ਬਾਅਦ ਜਿਹੜਾ ਵਿਰੋਧੀ ਧਿਰ ਦੇ ਆਗੂ ਨੇ ਅਬੇ ਸਿੰਘ ਚੌਟਾਲਾ,
ਇਹਨਾਂ ਦੇ ਸਮੇਤ ਇਨੈਲੋ ਦੇ 5 ਵਿਧਾਇਕਾਂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਆ ਉਹ ਵਿਧਾਇਕ ਆ ਉਹਨਾਂ ਨੂੰ ਬਚਦੇ ਸੈਸ਼ਨ ਦੇ ਦੌਰਾਨ ਸਦਨ ਦੇ ਵਿੱਚੋਂ ਮੁਅੱਤਲ ਕਰ ਦਿੱਤਾ ਜੀ। ਸੋ ਉੱਥੇ ਕਾਫੀ ਇਸ ਵੇਲੇ ਨਾ ਬਹਿਸ ਜੀ ਹੋ ਰਹੀ ਹੈ ਕਿਉਂਕਿ ਹਰਿਆਣਾ ਨੇ ਨਾ 1 ਲੱਖ ਕਰੋੜ ਤੋਂ ਉੱਪਰ ਦਾ ਬਜਟ ਪੇਸ਼ ਕੀਤਾ ਔਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕਹਿੰਦੀਆਂ ਨੇ ਕਿ ਭਾਈ ਇਹਦੇ ਬਜਟ ਦੇ ਵਿੱਚ ਹੈ ਹੀ ਕੱਖ ਨਹੀਂ ਗਾ, ਇਕੱਲੀ ਗੈਸ ਸਬਸਿਡੀ ਘਟਾਈ ਇਹਨਾਂ ਨੇ, ਬਾਕੀ ਜਿਉਂ ਦਾ ਤਿਉਂ ਹੀ ਆ, ਕੋਈ ਉਹਦੇ ਵਿੱਚ ਕੋਈ ਨਵਾਂ ਨਹੀਂ ਕੀਤਾ। ਦੂਜੀ ਗੱਲ ਉੱਥੇ SYL ਦੇ ਮੁੱਦੇ ਨੂੰ ਲੈ ਕੇ ਬੜੀ ਸਿਆਸਤ ਚੱਲ ਰਹੀ ਹੈ। ਜਿਹੜੀਆਂ ਇਹ ਪਾਰਟੀਆਂ ਨੇ ਨਾ ਖੇਤਰੀ ਜਿਵੇਂ ਇਨੈਲੋ ਹੈ ਜਾਂ ਹੋਰ ਹੈ, ਉਹ ਬੜੀ ਇਸ ਤਰ੍ਹਾਂ ਨਾਲ ਨਾ ਸਰਕਾਰ ਨੂੰ ਖੱਟਰ ਸਰਕਾਰ ਨੂੰ ਘੇਰੀ ਬੈਠੀਆਂ ਵਾ। ਜਿਹੜੇ SYL ਦਾ ਮੁੱਦਾ ਵਾ, ਹੁਣ ਸਰਕਾਰ ਨੂੰ ਡਰ ਲੱਗਦਾ ਵਾ ਕਿ ਕਿਤੇ ਜਿਹੜਾ ਇਹ ਮਸਲਾ ਵਾ ਲੋਕਾਂ ਦੇ ਵਿੱਚ ਜਾਊਗਾ ਔਰ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਮਜ਼ਬੂਤ ਹੋਣਗੀਆਂ, ਕਿਉਂਕਿ ਮਸਲਿਆਂ ਤੇ ਸਿਆਸਤ ਕਰਨਾ ਸਾਡੇ ਦੇਸ਼ ਦਾ ਇੱਕ ਉਹ ਬਣ ਚੁੱਕਿਆ ਨਾ, ਇੱਕ ਮੈਂ ਕਹਿੰਦਾ ਰਿਵਾਜ ਬਣ ਚੁੱਕਿਆ, ਮਸਲਿਆਂ ਨੂੰ ਹੱਲ ਕਰਨ ਦਾ ਨਹੀਂ, ਸਿਆਸਤ ਕਰਨ ਦਾ। ਸੋ ਹੁਣ ਇਹਨਾਂ ਨੂੰ ਜਿਹੜੇ ਆ ਮੁਅੱਤਲ ਕਰ ਦਿੱਤਾ ਗਿਆ ਵਾ, 5 ਵਿਧਾਇਕਾਂ ਨੂੰ ਛੱਡਿਆ ਵਾ, ਬਾਕੀ ਸਾਰਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਵਾ। ਸੋ ਮੇਰੇ ਖਿਆਲ ਦੇ ਨਾਲ ਮੁਅੱਤਲ ਕਰਨਾ ਕੋਈ ਮੈਂ ਚੰਗੀ ਗੱਲ ਨਹੀਂ ਸਮਝਦਾ, ਕਿਉਂਕਿ ਜਿੰਨਾ ਚਿਰ ਸਰਕਾਰ ਦੇ ਨਾਲ ਵਿਚਾਰ ਵਟਾਂਦਰਾ ਨਹੀਂ ਹੁੰਦਾ ਜਾਂ ਸੰਵਾਦ ਨਹੀਂ ਹੁੰਦਾ ਕਿਸੇ ਗੱਲ ਤੇ, ਉਹ ਕੋਈ ਮਸਲੇ ਦਾ ਹੱਲ ਨਹੀਂ। ਪਰ ਇੱਥੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਸਰਕਾਰ ਜ਼ਿੰਮੇਵਾਰ ਆ। ਸਾਡੀਆਂ ਵਿਰੋਧੀ ਧਿਰਾਂ ਵੀ, ਭਾਵੇਂ ਬਜਟ ਸੈਸ਼ਨ ਹੋਵੇ ਭਾਵੇਂ ਉਹ ਵੈਸੇ ਸੈਸ਼ਨ ਹੋਵੇ, ਉਹਨੂੰ ਲੋਕਾਂ ਦੇ ਹਿੱਤ ਨਾਲੋਂ ਤੋੜ ਕੇ ਆਪ ਦੇ ਹਿੱਤਾਂ ਨਾਲ ਜ਼ਿਆਦਾ ਜੋੜਦੀਆਂ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸੁਖਪਾਲ ਖਹਿਰਾ ਵਿਰੁੱਧ ਕੇਸ ਜਿਹੜਾ ਰਾਜਸੀ ਬਦਲਾਖੋਰੀ ਤਹਿਤ ਹੋਇਆ ਸੀ ਦਰਜ। ਦੇਖੋ ਇਸ ਵੇਲੇ ਨਾ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਹੈ ਜਿਹੜਾ, ਉਹ ਰਾਜਸੀ ਵਿਰੋਧੀਆਂ ਵਿਰੁੱਧ ਜਿਹੜੀਆਂ ਜ਼ਿਆਦਤੀਆਂ ਹੈ ਉਹਨਾਂ ਦੀ ਪੜਤਾਲ ਦੇ ਲਈ ਕਾਇਮ ਕੀਤਾ ਗਿਆ ਤੇ ਇਹਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ ਇਸ ਕਮਿਸ਼ਨ ਨੇ ਕਿ ਜਿਹੜਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਹੈ ਨਾ, ਉਹਨਾਂ ਦੇ ਵਿਰੁੱਧ ਦੰਗਿਆਂ ਦੇ ਦੋਸ਼ ਦੇ ਵਿੱਚ ਜਿਹੜਾ ਕੇਸ ਆ ਰਾਜਸੀ ਬਦਲਾਖੋਰੀ ਦੇ ਤਹਿਤ ਦਰਜ ਕੀਤਾ ਗਿਆ ਸੀ, ਕਿਉਂਕਿ ਉਹ ਅਕਾਲੀ ਆਗੂ ਬੀਬੀ ਜਗੀਰ ਕੌਰ ਦਾ ਰਾਜਸੀ ਵਿਰੋਧੀ ਸੀ। ਸੋ ਹੁਣ ਇਸ ਮਾਮਲੇ ਦੇ ਵਿੱਚ ਕਮਿਸ਼ਨ ਨੇ ਭੁਲੱਥ ਦਾ ਤਤਕਾਲੀ ਜਿਹੜਾ DSP ਸੀਗਾ, ਸੁਭਾਨਪੁਰ ਦਾ ਥਾਣੇਦਾਰ ਸੀਗਾ ਤੇ FIR ਲਿਖਣ ਵਾਲੇ ਦੇ ਵਿਰੁੱਧ ਕਾਰਵਾਈ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਹੈ ਵੀ ਇਹਨਾਂ ਲੋਕਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਤੇ ਇਹਦੇ ਨਾਲ ਹੀ ਕਮਿਸ਼ਨ ਨੇ ਵੀ ਕਿਹਾ ਵਾ ਕਿ ਇਸ ਕੇਸ ਦੇ ਵਿੱਚ ਝੂਠੇ ਫਸਾਏ ਗਏ ਲੋਕਾਂ ਨੂੰ DSP ਤੇ ਥਾਣੇਦਾਰ ਦੀ ਜੇਬ ਦੇ ਵਿੱਚੋਂ ਮੁਆਵਜ਼ਾ ਦੇਣਾ ਚਾਹੀਦਾ ਵਾ। ਤੇ ਕਮਿਸ਼ਨ ਨੇ ਪੁਲਿਸ ਦੇ ਅਧਿਕਾਰੀਆਂ ਦੇ ਵਿਰੁੱਧ ਜਿਹੜਾ ਵਾ ਧਾਰਾ 182 ਦੇ ਤਹਿਤ ਕਾਰਵਾਈ ਕਰਨ ਦੀ ਸਿਫਾਰਿਸ਼ ਵੀ ਕੀਤੀ ਹੈ। ਤੇ ਜੇ ਆਪਾਂ ਗੱਲ ਕਰੀਏ ਵੀ ਕਦੋਂ ਹੋਇਆ ਸੀ ਕੇਸ ਦਰਜ, ਇਹ 18 ਅਪ੍ਰੈਲ ਦੀ ਘਟਨਾ ਰਾਜੀ 2007 ਦੀ, ਜਦੋਂ ਸੁਖਪਾਲ ਸਿੰਘ ਖਹਿਰਾ ਦੇ ਵਿਰੁੱਧ 341, 284, 427, 382, 147 ਤੇ 147 ਦੇ ਤਹਿਤ ਜਿਹੜਾ ਵਾ ਸੁਭਾਨਪੁਰ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਜਿਹੜਾ ਦਰਜ ਕੀਤਾ ਗਿਆ ਸੀਗਾ। ਤੇ ਖਹਿਰਾ ਨੇ ਦੋਸ਼ ਲਾਇਆ ਸੀਗਾ ਕਿ ਜਿਹੜਾ ਕੇਸ ਹੈ ਝੂਠਾ ਦਰਜ ਕੀਤਾ ਗਿਆ ਤੇ ਹਾਈ ਕੋਰਟ ਨੇ ਵੀ FIR ਰੱਦ ਕਰਨ ਦੇ ਹੁਕਮ ਦਿੱਤੇ ਸੀਗੇ ਇਸ ਮਾਮਲੇ ਦੇ ਵਿੱਚ। ਹੁਣ ਤੁਸੀਂ ਦੇਖੋ ਕਿ ਕੱਲ ਵੀ ਆਪਾਂ ਇੱਕ ਖਬਰ ਸਾਂਝੀ ਕਰਕੇ ਹਟੇ ਸੀ ਜੱਸੀ ਗਿੱਲ ਕਤਲ ਕਾਂਡ ਦੇ ਵਿੱਚ, ਉਸ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀਗਾ ਕਿ ਕੰਪਨਸੇਟ ਕੀਤਾ ਜਾਵੇ ਮਿੱਠੂ ਸਿੰਘ ਨੂੰ। ਉਹਦੇ 'ਚ ਪਾਇਆ ਗਿਆ ਕਿ ਇਹ ਵੀ ਜਿਹੜੇ ਕੇਸ ਆ ਝੂਠੇ ਦਰਜ ਕੀਤੇ ਗਏ ਆ। ਹੁਣ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕੰਮ ਹੈ ਇਹ ਆ ਲੋਕਾਂ ਨੂੰ ਇਨਸਾਫ ਦਿਵਾਉਣਾ, ਭਾਵੇਂ ਇਹ ਆਪਦੀ ਜਾਂਚ ਦੇ ਵਿੱਚ ਦਿਵਾਉਣ ਤੇ ਭਾਵੇਂ ਵਾਇਆ ਕੋਰਟ ਦਿਵਾਉਣ। ਪਰ ਜੇ ਪੁਲਿਸ ਪ੍ਰਸ਼ਾਸਨ ਇਸ ਤਰ੍ਹਾਂ ਸਿਆਸੀ ਇਸ਼ਾਰਿਆਂ ਦੇ ਉੱਤੇ ਕੰਮ ਕਰੇਗਾ ਤਾਂ ਫਿਰ ਲੋਕਾਂ ਨੂੰ ਇਨਸਾਫ ਕਿੱਥੋਂ ਮਿਲੂਗਾ, ਲੋਕ ਖੱਜਲ ਖੁਆਰ ਹੋਣਗੇ। ਸੋ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਮਹਿਤਾਬ ਸਿੰਘ ਗਿੱਲ ਕਮਿਸ਼ਨ ਸਿਫਾਰਸ਼ਾਂ ਕਰ ਰਿਹਾ, ਇਹ ਇਕੱਲੀ ਲੋਕਾਂ ਨੂੰ ਰਾਹਤ ਨਹੀਂ ਗੀ ਵੀ ਬੰਦੇ ਦਾ ਚਲੋ ਨਿਬੇੜਾ ਹੋ ਗਿਆ, ਪਰ ਮੇਰੇ ਖਿਆਲ ਦੇ ਨਾਲ ਜਿਹੜੇ ਬੰਦਿਆਂ ਨੇ ਇਹਨਾਂ ਲੋਕਾਂ ਨੂੰ ਖੱਜਲ ਖੁਆਰ ਕੀਤਾ, ਉਹਨਾਂ ਦਾ ਟਾਈਮ ਵੇਸਟ ਕੀਤਾ, ਉਹਨਾਂ ਦਾ ਪੈਸਾ ਵੇਸਟ ਕੀਤਾ, ਉਹਨਾਂ ਲੋਕਾਂ ਤੇ ਹੋਰ ਵੀ ਕਾਰਵਾਈ ਹੋਣੀ ਚਾਹੀਦੀ ਸੋ ਦੈਟ ਕਿ ਇਨ ਫਿਊਚਰ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕੇ। ਜੀ 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 ਅਗਲੀ ਜਿਹੜੀ ਗੱਲ ਕਰੀਏ, ਲੰਗਰ ਤੋਂ GST ਹਟਾਉਣ ਲਈ 8000 ਲੋਕਾਂ ਨੇ ਕੀਤੇ ਆਨਲਾਈਨ ਦਸਤਖਤ। ਦੇਖੋ ਜੀ, ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੰਗਰ ਚੱਲਦੇ ਆ ਤੇ ਉਹਨਾਂ ਨੂੰ GST ਤੋਂ ਛੋਟ ਦਿਵਾਉਣ ਦੇ ਲਈ ਆਨਲਾਈਨ ਪਟੀਸ਼ਨ ਇੱਕ ਸ਼ੁਰੂ ਕੀਤੀ ਗਈ ਸੀ ਤੇ ਇਹਦੇ ਤੇ ਕਰੀਬ 8000 ਲੋਕਾਂ ਨੇ ਦਸਤਖਤ ਵੀ ਕੀਤੇ ਆ ਔਰ ਪਟੀਸ਼ਨ ਦੇ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਵਿੱਤ ਮੰਤਰੀ ਜਿਹੜੇ ਅਰੁਣ ਜੇਤਲੀ, ਉਹਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਇੱਥੇ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਵਿਤਕਰੇ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਆ, ਆਮ ਲੋਕ ਆ, ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ ਤੇ ਲੰਗਰ ਤੋਂ GST ਹਟਾਈ ਜਾਵੇ। ਸੋ ਮਤਲਬ ਦੱਸਿਆ ਕਿ ਆਨਲਾਈਨ ਪਟੀਸ਼ਨ ਪਾਈ ਗਈ ਸੀਗੀ ਤੇ ਬਹੁਤ ਸਾਰੇ ਹੁਣ ਤੱਕ ਆਪਾਂ ਕਹਿ ਲਈਏ ਕਿ ਇਹਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਹੁਣ ਤੱਕ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ। ਸੋ ਪ੍ਰਧਾਨ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਦੇ ਵੀ ਦੋਸ਼ ਲੱਗ ਰਹੇ ਆ ਕਿ ਉਹਨਾਂ ਦੀ ਪਾਰਟੀ ਤਾਂ ਕੇਂਦਰ ਦੇ ਵਿੱਚ ਭਾਈਵਾਲ ਹੈ ਪਰ ਦਰਬਾਰ ਸਾਹਿਬ ਤੇ ਲੰਗਰ ਤੇ ਜਿਹੜੀ GST ਲੱਗਦੀ ਹੈ ਉਹਨੂੰ ਹਟਾਉਣ ਦੇ ਲਈ ਕੋਈ ਕਾਰਵਾਈ ਨਹੀਂ ਕਰਵਾ ਰਹੀ।
ਸੋ ਵਿਜੇ ਸਾਂਪਲਾ ਜਿਹੜੇ ਇੱਥੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਚੁੱਪ ਧਾਰੀ ਹੋਈ ਆ ਤੇ ਦੋਸ਼ ਲਾਉਂਦੇ ਆ ਕਾਂਗਰਸੀ ਆਗੂ ਹਿਮਾਂਸ਼ੂ ਪਾਠਕ। ਉਹ ਕਹਿੰਦੇ ਜਿਹੜਾ ਕੇਂਦਰੀ ਵਿੱਤ ਮੰਤਰੀ ਹੈ ਨਾ ਅਰੁਣ ਜੇਤਲੀ ਤੇ ਉਹ 2014 ਦੇ ਵਿੱਚ ਅੰਮ੍ਰਿਤਸਰ ਤੋਂ ਹਾਰ ਗਿਆ ਸੀ ਤੇ ਇਸੇ ਕਰਕੇ ਉਹ ਬੰਦਾ ਇੱਕ ਮੈਂ ਕਹੂੰਗਾ ਕਿ ਇੱਕ ਕਿਹੜਕ ਰੱਖੀ ਬੈਠਾ ਵਾ ਕਿ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ GST ਤੋਂ ਮੁਕਤ ਨਹੀਂ ਕਰ ਰਿਹਾ। ਚਲੋ ਖੈਰ ਇਹ ਸਿਆਸੀ ਦੋਸ਼ ਆ, ਆਪਾਂ ਇਹਨਾਂ ਨੂੰ ਤਵੱਜੋ ਨਹੀਂ ਦੇ ਸਕਦੇ, ਪਰ ਜਿਹੜੀ ਗੱਲ ਅਸਲ ਦੇ ਵਿੱਚ ਕਿ ਲੰਗਰ ਦੀਆਂ GSTਆਂ ਦੇ ਨਾਲ ਜੇ ਸਾਡਾ ਮੁਲਕ ਚੱਲਦਾ ਵਾ ਤਾਂ ਫਿਰ ਇਹਨਾਂ ਨੂੰ ਚਲਾ ਲੈਣਾ ਚਾਹੀਦਾ। ਪਰ ਜੇ ਹੁਣ ਤੱਕ ਮੇਰਾ ਖਿਆਲ 2 ਕਰੋੜ ਰੁਪਇਆ ਮੇਰੇ ਨੌਲੇਜ ਦੇ ਵਿੱਚ ਆਇਆ ਸੀਗਾ ਕਿ ਹੁਣ ਤੱਕ ਪੇ ਕਰ ਚੁੱਕੀ ਹੈ ਸ਼੍ਰੋਮਣੀ ਕਮੇਟੀ ਲੰਗਰ ਦੇ ਟੈਕਸ ਦੇ ਅਕੋਰਡਿੰਗ। ਪਰ ਕਮਾਲ ਦੀ ਗੱਲ ਆ ਕਿ ਇੱਕ ਪਾਸੇ ਸਾਡੀਆਂ ਜਿਹੜੀਆਂ ਹੁਕਮਰਾਨ ਧਿਰਾਂ ਨੇ, ਸਾਡੀ ਜਿਹੜੀ ਹਕੂਮਤ ਆ ਉਹ ਹਜ਼ਾਰਾਂ ਕਰੋੜਾਂ ਰੁਪਇਆ ਜਿਹੜਾ ਇੰਡਸਟਰੀਅਲਿਸਟ ਦਾ ਵਾ ਉਹ ਵੱਟੇ ਖਾਤੇ ਪਾ ਸਕਦੀ ਹੈ। ਹਜ਼ਾਰਾਂ ਕਰੋੜ ਰੁਪਇਆ ਇੱਥੋਂ ਗਬਨ ਕਰਕੇ, ਇੱਥੋਂ ਘੁਟਾਲੇ ਕਰਕੇ ਲੋਕ ਭੱਜ ਜਾਂਦੇ ਆ, ਵਿਜੇ ਮਾਲੀਆ, ਨੀਰਵ ਮੋਦੀ ਵਰਗੇ। ਪਰ ਇਹ ਲੋਕ, ਇਹਨਾਂ ਦੀ ਸੰਕੀਰਨ ਸੋਚ, ਭੀੜੀ ਸੋਚ ਇੰਨੀ ਆ ਵੀ 2 ਕਰੋੜ ਰੁਪਇਆ ਜਿਹੜਾ ਹੁਣ ਤੱਕ ਪੇ ਕਰ ਚੁੱਕੇ ਆ ਉਹ ਹਜੇ ਰਿਫੰਡ ਨਹੀਂ ਹੋ ਸਕਿਆ। ਔਰ ਦੂਜੀ ਗੱਲ ਇਹ ਹੈ ਕਿ GST ਤੋਂ ਮੁਕਤ ਨਹੀਂ ਕਰ ਸਕਦੇ ਲੰਗਰ ਨੂੰ। ਕਿੰਨੀ ਸ਼ਰਮਨਾਕ ਗੱਲ ਆ ਸਾਡੇ ਸਿਸਟਮ ਵਾਸਤੇ ਕਿ ਜਿੱਥੋਂ ਫ੍ਰੀ ਲੰਗਰ ਦਾ ਮਤਲਬ, ਲੰਗਰ ਨੂੰ ਡਿਫਾਈਨ ਕਰਨਾ ਜ਼ਰੂਰੀ ਨਹੀਂ ਕਿ ਫ੍ਰੀ ਹੈ ਜਾਂ ਜਿਵੇਂ ਵੀ ਹੈ, ਲੰਗਰ ਦਾ ਮਤਲਬ ਲੰਗਰ ਹੈ। ਪਰ ਲੰਗਰ ਦੀ ਕਮਾਈ ਦੇ ਵਿੱਚੋਂ ਮੁਲਕ ਕਿਵੇਂ ਚਲਾਉਣਾ ਚਾਹੁੰਦੇ ਮੇਰੀ ਸਮਝ ਤੋਂ ਪਰੇ ਹੈ। ਜੀ ਇਹ ਮੈਨੂੰ ਲੱਗਦਾ ਬਹੁਤੀ ਦੁਨੀਆ ਦੀ ਸਮਝ ਤੋਂ ਇਹ ਚੀਜ਼ਾਂ ਪਰੇ ਨੇ। ਅਗਲੀ ਜਿਹੜੀ ਆਪਾਂ ਪ੍ਰਵੀਨ ਜੀ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਕੇਂਦਰ ਦੇ ਖਿਲਾਫ 17 ਸੂਬਿਆਂ ਦੇ ਕਿਸਾਨ ਆ ਕੇ ਗਰਜੇ। ਦੇਖੋ ਜੀ, ਕੇਂਦਰ ਦੇ ਖਿਲਾਫ ਨਾ ਉੱਥੇ 17 ਸੂਬਿਆਂ ਤੋਂ ਕਿਸਾਨ ਪੁੱਜੇ ਔਰ ਬਹੁਤ ਸਾਰੀਆਂ ਜਥੇਬੰਦੀਆਂ ਉੱਥੇ ਪੁੱਜੀਆਂ। ਉਹਨਾਂ ਨੇ ਧਰਨਾ ਮੁਜ਼ਾਹਰਾ ਲਾਇਆ ਔਰ ਵਾਅਦਾ ਖਿਲਾਫੀ ਦਾ ਦੋਸ਼ ਲਾਇਆ ਕੇਂਦਰ ਸਰਕਾਰ ਤੇ। ਜੀ ਹੁਣ ਉਹ ਕਹਿੰਦੀਆਂ ਕਿ ਜੀ ਵਾਅਦੇ ਨਹੀਂ ਪੂਰੇ ਕੀਤੇ, ਸਾਡੇ ਨਾਲ ਧੱਕਾ ਹੋ ਗਿਆ। ਪਰ ਤੁਸੀਂ ਹੈਰਾਨ ਹੋਵੋਗੇ ਜਿਹੜੇ ਆਗੂ ਇਹਨਾਂ ਦੇ ਵਿੱਚ ਨੇ, ਉਹਨਾਂ ਦੇ ਵਿੱਚ ਅਜਮੇਰ ਸਿੰਘ ਲੱਖੋਵਾਲ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ, ਯੁੱਧਵੀਰ ਸਿੰਘ, ਰਕੇਸ਼ ਟਕੈਤ ਵਰਗੇ ਜਿਹੜੇ ਲੋਕ ਨੇ ਉਹ ਅਗਵਾਈ ਕਰ ਰਹੇ ਸੀਗੇ ਇਸ ਅੰਦੋਲਨ ਦੀ, ਇਸ ਧਰਨੇ ਦੀ, ਮੁਜ਼ਾਹਰੇ ਦੀ। ਪੰਜਾਬ, ਹਰਿਆਣਾ, UP, ਕਰਨਾਟਕ, ਹਿਮਾਚਲ, ਬਿਹਾਰ ਤੇ ਆਂਧਰਾ ਪ੍ਰਦੇਸ਼ ਤੋਂ ਸਮੇਤ 17 ਸੂਬਿਆਂ ਤੋਂ ਕਿਸਾਨ ਪੁੱਜੇ ਸੀਗੇ। ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ ਕਿ ਸਾਡੇ ਜਿਹੜੇ ਕਿਸਾਨ ਭਰਾ ਵਾ, ਅਸੀਂ ਖੁਦ, ਮੈਂ ਕਿਸਾਨੀ ਦੇ ਨਾਲ ਜੁੜਿਆ ਪਿਆ, ਕਿਸਾਨੀ ਘਾਟੇ ਦੇ ਵਿੱਚ ਹੈ। ਕੇਂਦਰ ਨੇ ਸਾਡੇ ਨਾਲ ਧੋਖਾ ਕਮਾਇਆ ਕਿਉਂਕਿ ਇਹ ਪਹਿਲੀ ਗੱਲ ਤਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਭੱਜ ਗਏ, ਮੁੱਕਰ ਗਏ। ਦੂਜੀ ਗੱਲ ਇਹ ਆ ਕਿ ਹੁਣ ਵੀ ਕੋਈ ਏਡਾ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਸਾਨੀ ਦੇ ਵੱਲ। ਪਰ ਮੈਂ ਚਾਹੁੰਦਾ ਵਾਂ ਵੀ ਜੇ ਕਿਸਾਨੀ ਨੂੰ ਵਾਕਈ ਇੱਕ ਅੰਦੋਲਨ ਦੇ ਵਿੱਚ ਤਬਦੀਲ ਕਰਨਾ ਵਾ ਤੇ ਜਿਹੜੇ ਆਗੂ ਆ ਉਹਨਾਂ ਨੂੰ ਬਦਲਣਾ ਪੈਣਾ ਵਾ। ਇੱਕੋ ਲਗਤ ਮੁਲਕ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਢਾਂਚਾ ਵਾ ਭੰਗ ਕਰ ਦਿੱਤਾ ਜਾਵੇ, ਅੰਦੋਲਨ ਲੋਕਾਂ ਨੂੰ ਫੜਾਇਆ ਜਾਵੇ। ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤ ਤਹਿਜ ਹੈ ਜਿਹੜੇ ਵਿਕਾਊ ਆ, ਉਹ ਲੋਕਾਂ ਜਿਹੜੇ ਵਿਕਾਊ ਲੀਡਰ ਹੈ, ਜਿਹੜਾ ਸਿਆਣੇ ਕਹਿੰਦੇ ਨਾ ਕਿ ਦਿਸ਼ਾਹੀਣ ਤੇ ਕਿਰਦਾਰਹੀਣ ਲੀਡਰ ਤੋਂ ਜੇ ਲੀਡਰ ਹੋਵੇ ਤਾਂ ਉਹ ਤੋਂ ਬਿਨਾਂ ਹੀ ਚੰਗੇ। ਜਿਹੜੇ ਖੁਦ ਦਿਸ਼ਾਹੀਣ ਲੋਕ ਆ ਉਹ ਕੀ ਦਿਸ਼ਾ ਦੇ ਦੇਣਗੇ। ਸੋ ਮੈਨੂੰ ਤਾਂ ਇਹ ਲੱਗਦਾ ਵਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨ ਅੰਦੋਲਨ ਟਿਕਣਾ ਤਾਂ ਹੈ ਨੀਗਾ। ਪਰ ਜੇ ਇਸ ਤਰ੍ਹਾਂ ਜਿਹੜੇ ਵਿਕਣ ਵਾਲੇ ਲੋਕ ਆ, ਦਲਾਲ ਲੋਕ ਆ ਜਿਹੜੇ, ਜੇ ਉਹ ਇਹਨਾਂ ਅੰਦੋਲਨਾਂ ਦੀ ਅਗਵਾਈ ਕਰਦੇ ਰਹੇ ਤਾਂ ਇਹ ਵੀ ਅੰਦੋਲਨ ਜਿਹੜੇ ਆਉਣ ਵਾਲੇ ਆ ਜਿਨ੍ਹਾਂ ਦੇ ਵਿੱਚ ਹੁਣ ਸਾਨੂੰ ਦਿਖਦਾ ਵਾ ਕਿ ਰੋਸ ਕਰਨਾ ਚਾਹੀਦਾ ਹੈ ਔਰ ਮੌਕਾ ਵੀ ਹੈ। ਕਿਉਂਕਿ ਮੋਦੀ ਨੂੰ ਉਹਦਾ ਸ਼ੀਸ਼ਾ ਦਿਖਾਉਂਦਾ, ਉਹਨਾਂ ਨੇ ਹਕੂਮਤ ਜਿਹੜੀ ਇੱਕ ਗਵਰਨੈਂਸ ਡਿਲੀਵਰ ਕੀਤੀ ਆ ਉਹਦਾ ਸ਼ੀਸ਼ਾ ਦਿਖਾਉਂਦਾ ਇੱਕੋ ਹੀ ਟਾਈਮ ਆ। ਪਰ ਇਸ ਵੇਲੇ ਕਿਸੇ ਦੇ ਮਗਰ ਲੱਗ ਕੇ ਅੰਦੋਲਨ ਕਰਨ ਦਾ ਟਾਈਮ ਨਹੀਂ ਮੈਨੂੰ ਲੱਗਦਾ। ਤੁਸੀਂ ਜਿਹੜੇ ਕਿਸਾਨ ਆ ਉਹ ਸਮਰੱਥ ਆ ਇਸ ਚੀਜ਼ ਦੇ, ਅੰਦੋਲਨ ਕਰ ਸਕਦਾ ਵਾ ਉਹ, ਪਰ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਜਾਇਜ਼ ਨਹੀਂ ਆ। ਉਹ ਲੀਡਰਾਂ ਦੀ ਤੇ ਵਿਕਾਊ ਜਿਹੜੇ ਲੋਕਾਂ ਦੀ ਜਾਂ ਸੌਦੇਬਾਜ਼ ਦਲਾਲਾਂ ਦੀ ਪਛਾਣ ਕਰਨ ਦੀ ਲੋੜ ਆ ਸੋ ਦੈਟ ਕਿ ਅੰਦੋਲਨ ਵਿਕ ਨਾ ਜਾਣ। ਜੀ ਅਗਲੀ ਜੇ ਆਪਾਂ ਜਿਹੜੇ ਆ ਪ੍ਰਵੀਨ ਜੀ ਜਾਂਦੇ ਗੱਲ ਕਰੀਏ ਵੀ ਕਹਿੰਦੇ ਸੁਕਮਾ ਵਿੱਚ ਨਕਸਲੀ ਹਮਲਾ ਹੋਇਆ, 9 CRP ਦੇ ਜਵਾਨ ਜਿਹੜੇ ਮਾਰੇ ਗਏ। ਹਾਂਜੀ, ਜਿਹੜੇ ਰਾਜੀ ਸੁਕਮਾ ਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਨਕਸਲੀ ਹਮਲਾ ਹੋਇਆ ਔਰ ਹੁਣ ਤੱਕ ਦੱਸਦੇ ਆ ਕਿ 9 ਜਿਹੜੇ ਨਕਸਲੀ ਆ ਉਹ ਮਾਰੇ ਗਏ ਆ। 9 CRPF ਦੇ ਜਵਾਨ ਜਿਹੜੇ ਆ ਉਹ ਹਲਾਕ ਹੋ ਚੁੱਕੇ ਆ। ਔਰ ਦੱਸਦੇ ਕਿ ਜਿਹੜੇ ਸਾਡੇ ਗ੍ਰਹਿ ਮੰਤਰੀ ਹੈ ਰਾਜਨਾਥ ਸਿੰਘ, ਉਹ ਕਹਿੰਦੇ ਕਿ ਜੀ ਬਹੁਤ ਮਾੜੀ ਘਟਨਾ ਹੈ। ਉਹਨਾਂ ਨੇ ਉੱਥੋਂ ਦੇ DIG IG ਨੂੰ ਹੁਕਮ ਦਿੱਤੇ ਕਿ ਉੱਥੇ ਜਾਓ ਔਰ ਨਿੰਦਾ ਤਾਂ ਤੁਹਾਨੂੰ ਪਤਾ ਕਰ ਹੀ ਦਿੰਦੇ ਆ ਨਾ। ਮੋਦੀ ਸਾਹਿਬ ਟਵੀਟ ਤਾਂ ਨਾਲ ਦੀ ਨਾਲ ਆ ਜਾਂਦਾ ਵਾ। ਮਾੜੀ ਗੱਲ ਹੈ। CRPF ਦੇ 9 ਜਿਹੜੇ ਮੁਲਾਜ਼ਮ ਆ ਉਹ ਮਾਰੇ ਗਏ ਆ ਔਰ ਦੁੱਖ ਦੀ ਗੱਲ ਹੈ। ਪਰ ਦੱਸਿਆ ਗਿਆ ਕਿ ਜਿਹੜਾ ਇਹ ਘਟਨਾ ਵਾਪਰੀ ਹੈ ਨਾ, ਇੱਥੇ ਇੱਕ ਸੜਕ ਉਸਾਰੀ ਜਾ ਰਹੀ ਹੈ, ਕਿਸ਼ਤਾਰਾਂ ਪਲੋਦੀ ਸੜਕ ਦਾ ਨਾਮ ਆ, ਉੱਥੇ ਜਿਹੜਾ ਵਾ ਇਹ ਘਟਨਾ ਵਾਪਰੀ ਹੈ। ਉੱਥੇ ਮੁਕਾਬਲਾ ਹੋਇਆ ਸੀਗਾ, ਕੋਈ ਆਪਰੇਸ਼ਨ ਕਰਨ ਜਾ ਰਹੀ ਸੀ ਟੁਕੜੀ ਤੇ 212ਵੀਂ ਬਟਾਲੀਅਨ ਦੀ ਟੁਕੜੀ ਦੱਸੀ ਜਾ ਰਹੀ ਹੈ
ਤੇ ਉਦੋਂ ਇਹ ਜਿਹੜੀ ਇਹ ਘਟਨਾ ਆਪਣਾ ਬਰੂਦੀ ਸੁਰੰਗ ਦੇ ਵਿੱਚ ਧਮਾਕਾ ਹੋ ਗਿਆ ਸੀਗਾ ਤੇ ਉਹ ਇਸ ਕਰਕੇ ਇਹ ਘਟਨਾ ਵਾਪਰ ਗਈ। ਚਲੋ ਖੈਰ, ਨਕਸਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਇਹ ਬਹੁਤ ਵਾਪਰ ਰਹੀਆਂ ਨੇ ਔਰ ਸਾਡੇ ਜਿਹੜੇ ਲੋਕ ਨੇ ਜਿਹੜੇ ਸਾਨੂੰ ਅਗਵਾਈ ਦੇ ਰਹੇ ਆ ਉਹ ਸਿਰਫ ਉਹਨਾਂ ਨੂੰ ਹਾਲਾਤਾਂ ਦੇ ਨਾਲ ਨੀਗਾ ਕਿ ਕਿਵੇਂ ਠੀਕ ਕੀਤੇ ਜਾਣ, ਕਿਵੇਂ ਟਿਕਾ ਕੇ ਕਰਵਾਇਆ ਜਾਵੇ ਜਾਂ ਕਿਵੇਂ ਹਥਿਆਰਬੰਦ ਸੰਘਰਸ਼ ਵਾਲਿਆਂ ਨੂੰ ਉਹਨਾਂ ਨੂੰ ਸੈਟਿਸਫਾਈਡ ਕੀਤਾ ਜਾਵੇ, ਉਹ ਗੱਲਾਂ ਨਹੀਂਆਂ। ਪਰ ਇੱਥੇ ਸਿਰਫ ਚਿੰਤਾ ਹੀ ਜਤਾਉਂਦੇ ਆ ਔਰ ਜਾਂ ਫਿਰ ਟਵੀਟ ਕਰਕੇ ਆਪਦਾ ਫਰਜ਼ ਪੂਰਾ ਕੀਤਾ ਜਾਂਦਾ। ਜੀ ਜੀ, ਬਹੁਤ ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।